दर्शकों ब्रेक तो बाद तुहाडा सब दा भरपूर स्वागत है। सो व्यूअर्स, जिस तरह कि 9 मार्च 1846 ਨੂੰ ਸਿੱਖ ਰਾਜ ਦਾ ਸੂਰਜ ਜਿਹੜਾ ਅਸਤ ਹੋਣ ਵੱਲ ਵਧਿਆ ਸੀ। ਪਹਿਲਾਂ ਫਿਰੰਗੀ ਦੀ ਗੁਲਾਮੀ ਤੇ ਹੁਣ ਹਿੰਦੂਤਵੀਆਂ ਦੀ ਗੁਲਾਮੀ ਵਿੱਚ ਸਿੱਖ ਕੌਮ ਦੀ ਜਿਹੜੀ ਫਸੀ ਹੋਈ ਹੈ ਉਸ ਦੀ ਕਹਾਣੀ ਹੈ। ਸੋ ਇਸ ਸੰਬੰਧੀ ਸ਼ੇਰਬਾਜ਼ ਸਿੰਘ ਢਿੱਲੋਂ ਜਿਹੜਾ ਦੀ ਨਜ਼ਮ ਹੈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਮ ਤੌਰ 'ਤੇ ਅਸੀਂ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਇਹ ਨਜ਼ਮਾਂ ਨੇ ਉਹ ਸ਼ੇਅਰ ਕਰਦੇ। ਇਸ ਵਾਰ ਕਿਸੇ ਕਾਰਨ ਕਰਕੇ ਅਸੀਂ ਫਰਾਈਡੇ ਦਾ ਪ੍ਰੋਗਰਾਮ ਕਰ ਨਹੀਂ ਸੀ ਸਕੇ, ਔਰ ਵੈਸੇ ਵੀ ਕੁਦਰਤਨ ਸਰ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੀ ਕੋਈ ਨਜ਼ਮ ਵੀ ਜਿਹੜੀ ਹੈ ਉਹ ਨਹੀਂ ਸੀ ਆਈ। ਕੱਲ੍ਹ ਲੇਟ ਆਵਰਸ ਮੈਂ ਦੇਖੀ, ਔਰ ਇਹ ਕੱਲ੍ਹ 9 ਮਾਰਚ ਸੀ, ਔਰ ਇਹ ਸਪੈਸੀਫਿਕਲੀ ਜਿਹੜਾ ਜਦੋਂ ਅਸੀਂ ਗੁਲਾਮੀ ਦੀ ਗੱਲ ਕਰਦੇ ਹਾਂ, ਇੱਕੋ ਹੀ ਤਰੀਕ ਜਿਹੜੀ ਹੈ ਕਈ ਵਾਰ ਤੁਹਾਡੇ ਦਿਲੋਂ ਦਿਮਾਗ ਦੇ ਵਿੱਚ ਦੋ ਡਿਫਰੈਂਟ ਆਸਪੈਕਟਸ ਨੂੰ ਖੜੇ ਕਰ ਦਿੰਦੀ ਹੈ। 9 ਮਾਰਚ 1783 ਦਾ ਦਿਨ ਸੀ ਜਦੋਂ ਸਰਦਾਰ ਬਘੇਲ ਸਿੰਘ, ਸਰ ਜੱਸਾ ਸਿੰਘ ਆਹਲੂਵਾਲੀਆ, ਸਰ ਜੱਸਾ ਸਿੰਘ ਰਾਮਗੜੀਆ ਦੀ ਅਗਵਾਈ 'ਚ 30,000 ਖਾਲਸੇ ਦੀਆਂ ਫੌਜਾਂ ਨੇ ਦਿੱਲੀ ਫਤਿਹ ਕੀਤੀ ਸੀ। ਅੱਜ ਵੀ ਜਿਹੜਾ ਦਿੱਲੀ ਦੇ ਵਿੱਚ 30,000 ਕੋਟ ਜਿੱਥੇ ਨੇ, ਉਹਦਾ ਨਾਂ ਹੀ 30,000 ਇਸ ਲਈ ਹੈ ਕਿ ਉੱਥੇ 30,000 ਖਾਲਸੇ ਦੀ ਫੌਜ ਨੇ ਪੜਾਅ ਕੀਤਾ ਸੀ, ਔਰ ਉਸ ਵੇਲੇ ਉਹਨਾਂ ਲਾਲ ਕਿਲ੍ਹੇ ਦੇ ਉੱਤੇ ਖਾਲਸਾਈ ਪਰਚਮ ਝੂਲਿਆ ਸੀ। ਸੋ ਇਹ ਹਾਲਾਂ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਵੀ ਜਿਹੜਾ ਹੈ ਉਹ ਦਿੱਲੀ ਫਤਿਹ ਦੀ ਗੱਲ ਬਾਰੇ ਸਿੱਖਾਂ ਦਾ ਜਿਹੜੇ ਖਾਲਸੇ ਦੇ ਜਥਿਆਂ ਦੇ ਵਿੱਚ ਇਹ ਹੁੰਦਾ ਸੀ ਵੀ ਦਿੱਲੀ ਤੇ ਬਿੱਲੀ ਦਾ ਕੀ ਮਾਰਨਾ ਹੈ, ਜਦੋਂ ਮਰਜ਼ੀ ਮਾਰ ਲਈ। ਮਤਲਬ ਇਹ ਹੈ ਵੀ ਫਤਿਹ ਕਰਕੇ ਟਰਮਸ ਆਪਣੀਆਂ ਮਨਵਾ ਕੇ ਫਿਰ ਵਾਪਸ ਮੁੜ ਪੈਂਦੇ ਸੀ ਕਿ ਭਾਈ ਹੁਣ ਹੋਲਾ ਮਹੱਲਾ ਆ ਗਿਆ, ਆਨੰਦਪੁਰ ਚੱਲੀਏ, ਵਿਸਾਖੀ ਆ ਗਈ, ਅੰਮ੍ਰਿਤਸਰ ਚੱਲੀਏ। ਫਿਰ ਇੱਕ ਸਟੇਜ ਉਹ ਸੀ ਕਿ ਸਿੱਖ ਤਾਕਤ ਨੂੰ ਜਿਹੜਾ ਉਸ ਖਿੱਤੇ ਦੇ ਵਿੱਚ ਇੱਕ ਵੱਡੀ ਤਾਕਤ ਦੇ ਤੌਰ 'ਤੇ ਫਿਰ ਸਿੱਖ ਮਿਸਲਾਂ ਦੇ ਪੀਰੀਅਡ ਦਾ ਜਦੋਂ ਅਸੀਂ 1783 ਦੀ ਗੱਲ ਕਰਦੇ ਹਾਂ, 1799 ਤੱਕ ਪਹੁੰਚਦੇ ਹਾਂ, ਲਾਹੌਰ ਤਖਤ ਦੇ ਉੱਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਗਭਗ 19 ਸਾਲ ਦੀ ਉਮਰ ਦੇ ਵਿੱਚ ਜਿਹੜਾ ਉਹਨਾਂ ਨੇ ਲਾਹੌਰ ਫਤਿਹ ਕੀਤਾ। ਉਹ ਵੀ ਭੰਗੀ ਸਰਦਾਰਾਂ ਤੋਂ ਕੀਤਾ। ਭੰਗੀ ਮਿਸਲ ਭੰਗੀਆਂ ਬੜੀ ਮਜ਼ਬੂਤ ਮਿਸਲ ਸੀ, ਔਰ ਮਹਾਰਾਜਾ ਰਣਜੀਤ ਸਿੰਘ ਫਿਰ 1799 ਤੋਂ 1839 ਜਦੋਂ ਕਿ ਉਹਨਾਂ ਨੇ ਅਲਵਿਦਾ ਕਹੀ ਇਸ ਧਰਤੀ ਨੂੰ, ਲਗਭਗ 40 ਸਾਲ ਜਿਹੜਾ ਜਿਸ ਕਿਸਮ ਦਾ ਰਾਜ, ਆਈਡੀਅਲ ਰਾਜ ਇਸ ਨੂੰ BBC ਦੇ ਹਿਸਟੋਰੀਅਨਸ ਨੇ ਆਪਣੀ ਇੱਕ ਡਿਸਕਸ਼ਨ ਰਾਹੀਂ, ਜਿਹੜਾ ਕੰਸੈਂਸਸ ਰਾਹੀਂ ਮੰਨਿਆ ਸੀ, ਔਰ ਜਿਸ ਪ੍ਰਥਾਏ ਸ਼ਾਹ ਮੁਹੰਮਦ ਨੇ ਇਹ ਕਿਹਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਅਫਸੋਸ ਇਹ ਵੈਸੇ ਤਾਂ ਜਿਹੜੇ ਰਾਜ ਭਾਗ ਹੁੰਦੇ ਨੇ ਆਉਂਦੇ ਜਾਂਦੇ ਰਹਿੰਦੇ ਨੇ, ਪਰ ਜਿਸ ਤਰੱਦਦ ਦੇ ਨਾਲ ਇੱਕ ਸਦੀ ਦਾ ਸੰਘਰਸ਼ 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ 1799 'ਚ ਅਸੀਂ ਸਟੇਬਲ ਲਾਹੌਰ ਦੀ ਗੱਲ ਕਰਦੇ ਹਾਂ। 100 ਸਾਲ ਘੱਲੂਘਾਰਿਆਂ 'ਚੋਂ ਦੋ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਬੰਦਾ ਸਿੰਘ ਬਹਾਦਰ ਰਾਜ ਆਇਆ ਗਿਆ, ਸਿੱਖ ਮਿਸਲਾਂ, ਔਰ ਫਿਰ ਪਰ 40 ਸਾਲ ਬਾਅਦ ਜਿਉਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਕੂਚ ਕੀਤਾ ਤੇ ਫਿਰ ਅੰਗਰੇਜ਼ ਜਿਹੜੇ ਸਤਲੁਜ ਪਾਰ ਬੈਠੇ ਘਾਗ ਆਪਣੀ ਸਿਆਸਤ ਲੜਾ ਰਹੇ ਸੀ, ਜਿਨ੍ਹਾਂ ਨੇ ਡੋਗਰਿਆਂ ਨੂੰ ਵੀ ਆਪਣੇ ਵੱਸ ਕੀਤਾ ਹੋਇਆ ਸੀ, ਸੰਧਾਂ ਵਾਲੀਆਂ ਨੂੰ ਵੀ ਜਿਹੜਾ ਉਹਨਾਂ ਨੇ ਉਸ ਘਰੇਲੂ ਜੰਗ ਦੇ ਵਿੱਚ ਇੱਕ ਸੰਦ ਦੇ ਤੌਰ 'ਤੇ ਵਰਤਣਾ ਸ਼ੁਰੂ ਕੀਤਾ ਹੋਇਆ ਸੀ। 10 ਸਾਲ ਦੇ ਵਿੱਚ ਜਿਹੜਾ 1839 ਤੋਂ 1849 ਤੱਕ ਪਹੁੰਚਦੇ ਆ, ਉਹ ਰਾਜ ਅੰਗਰੇਜ਼ਾਂ ਦੇ ਪੇਟੇ ਪੈ ਜਾਂਦਾ। ਪਰ 9 ਮਾਰਚ 1846 ਉਹ ਦਿਨ ਸੀ ਕਿਉਂਕਿ ਜਿਸ ਦਿਨ ਇਨਫੈਕਟ ਅੰਗਰੇਜ਼ ਪਹਿਲੀ ਜਿਹੜੀ ਐਂਗਲੋ ਸਿੱਖ ਵਾਰ, ਜਿਹਦੇ ਵਿੱਚ ਮੁਦਕੀ, ਅਲੀਵਾਲ, ਸਭਰਾਵਾਂ, ਇਹ ਸਾਰੇ ਕਈ ਜੰਗਾਂ ਤੋਂ ਬਾਅਦ ਫਿਰੋਜ਼ ਸ਼ਾਹ ਉਹ ਲਾਹੌਰ ਆ ਕੇ ਬੈਠ ਗਏ ਸੀ, ਔਰ ਉਸ ਨੂੰ ਵੀ ਸ਼ਾਹ ਮੁਹੰਮਦ ਨੇ ਠੀਕ ਬਿਆਨਿਆ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਉਹ ਸਾਰੇ ਦਾ। ਲੇਕਿਨ ਕਿਉਂਕਿ ਕੱਲ੍ਹ 9 ਮਾਰਚ ਦਾ ਦਿਨ ਸੀ, ਔਰ 9 ਮਾਰਚ 1846 ਨੂੰ ਫਿਰ ਜਿਹੜੀ ਟ੍ਰੀਟੀ ਆਫ ਲਾਹੌਰ ਅੰਗਰੇਜ਼ਾਂ ਨੇ
ਮਾਸੂਮ ਮਹਾਰਾਜਾ ਦਲੀਪ ਸਿੰਘ ਜਿਹੜਾ ਕਿ 7 ਸਾਲ ਦੀ ਜਿਹਦੀ ਉਮਰ ਸੀ ਉਹਦੇ ਤੋਂ ਦਸਤਖਤ ਕਰਵਾਏ, ਉਹ ਟ੍ਰੀਟੀ ਆਫ ਲਾਹੌਰ ਸੀ। ਸੋ ਜ਼ਾਹਰ ਹੈ ਕਿ ਜਿਹੜਾ ਸੂਰਜ 1849 ਤੱਕ ਪਹੁੰਚਦੇ ਆ 29 ਮਾਰਚ ਨੂੰ ਮੁਕੰਮਲ ਤੌਰ ਤੇ ਅਸਤ ਹੁੰਦਾ, ਉਹ ਗਰੂਬ ਹੋਣ ਵੱਲ, ਅਸਤ ਹੋਣ ਵੱਲ ਇਸ ਦਿਨ ਹੀ ਸੀ ਜਿੱਦਣ ਜਿਹੜਾ ਇਹ 9 ਮਾਰਚ 1844 ਨੂੰ ਲਾਹੌਰ ਦੀ ਸੰਧੀ, ਜਿਹਦੇ ਥੱਲੇ ਜੰਮੂ ਕਸ਼ਮੀਰ ਔਰ ਗਿਲਗਿਤ ਬਾਲਿਸਤਾਨ ਸਮੇਤ ਉਹ ਸਾਰਾ ਸਿੱਖ ਰਾਜ ਦਾ ਹਿੱਸਾ ਉਹ ਗਦਾਰ ਡੋਗਰੇ ਗੁਲਾਬ ਸਿੰਘ ਨੂੰ ਇਨਾਮ ਵਜੋਂ ਦੇ ਦਿੱਤਾ ਗਿਆ ਸੀ। ਜਿਹੜਾ ਦੁਆਬੇ ਦਾ ਇਲਾਕਾ ਹੈ ਫਲੌਰ ਤੋਂ ਲੈ ਕੇ ਔਰ ਬਿਆਸ ਤੱਕ, ਉਹ ਅੰਗਰੇਜ਼ਾਂ ਨੇ ਐਜ਼ ਏ ਪਨਿਸ਼ਮੈਂਟ ਆਪਣੇ ਕੋਲ ਰੱਖਿਆ ਔਰ ਲਾਹੌਰ ਦੇ ਵਿੱਚ ਸ਼ਾਹੀ ਕਿਲੇ ਤੋਂ ਖਾਲਸਾਈ ਪਰਚਮ ਜਿਹੜਾ ਉਤਰਵਾ ਕੇ ਜਿਹੜਾ ਯੂਨੀਅਨ ਜੈਕ ਉਹ ਚਾੜਿਆ ਗਿਆ ਔਰ ਅੰਗਰੇਜ਼ ਫੁੱਲ ਫਲੈਜਡ ਉਹਨਾਂ ਨੇ ਆਪਣੀ ਛਾਉਣੀ ਵੀ ਬਣਾ ਲਈ ਔਰ ਸਿੱਖ ਫੌਜ ਵੀ ਜਿਹੜੀ ਹੈ ਉਹ ਉਸ ਦੀ ਗਿਣਤੀ ਬਹੁਤ ਘਟਾ ਦਿੱਤੀ। ਸੋ ਇਹ ਜਿਹੜਾ ਜਦੋਂ ਇਹ ਅਸੀਂ ਕਹੀਏ ਕਿ ਸਾਡੀ ਸੋਵਰਨਿਟੀ ਗੁਆਚਣ ਦਾ ਅਮਲ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਮੁਕੰਮਲ, ਭਾਵੇਂ ਉਹਨੂੰ ਸੈਕੰਡ ਐਂਗਲੋ ਸਿੱਖ ਵਾਰ ਤੋਂ ਬਾਅਦ ਹੋਇਆ, ਲੇਕਿਨ ਉਦੋਂ ਹੀ ਅੰਗਰੇਜ਼ਾਂ ਨੇ ਫਿਰ ਜਿਹੜਾ ਉਸ ਨੂੰ ਜਿਹੜਾ ਸਿੱਖ ਰਾਜ ਨੂੰ ਆਪਣੇ ਅਧੀਨ ਕਰ ਲਿਆ ਸੀ। ਇਸ ਦੇ ਉੱਤੇ ਉਹਨਾਂ ਦੀ ਨਜ਼ਮ ਹੈ ਸਰਦਾਰ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਖੂਬਸੂਰਤ ਨਜ਼ਮ, ਲੇਕਿਨ ਉਦਾਸੀ ਨਹੀਂ ਹੈ। ਇਹ ਠੀਕ ਹੈ ਵੀ ਅਸੀਂ ਇੱਕ ਗੁਲਾਮੀ ਜਿਹੜੀ ਹੈ 1947 ਤੱਕ ਅੰਗਰੇਜ਼ਾਂ ਦੀ, ਫਿਰ ਹੁਣ ਹਿੰਦੂ ਤਵੀਆਂ ਦੀ ਗੁਲਾਮੀ 'ਚ ਹੈ, ਪਰ ਹੋਪ ਇਤਿਹਾਸ ਤੁਹਾਨੂੰ ਮੋਟੀਵੇਟ ਕਰਦਾ ਹੈ, ਉਹ ਤੁਹਾਨੂੰ ਤਾਕਤ ਦਿੰਦਾ ਹੈ। ਦਾ ਡੇ ਦਾ ਸਕਾਈ ਗ੍ਰਿਊ ਸਾਇਲੈਂਟ 9th ਮਾਰਚ ਇਹ ਲੈਮੈਂਟ ਫॉर द ਲੌਸਟ ਸੋਵਰਨਿਟੀ, ਗਵਾਚੀ ਪ੍ਰਭੂ ਸੱਤਾ ਦੇ ਲਈ ਇੱਕ ਲੈਮੈਂਟ, ਇੱਕ ਪਛਤਾਵਾ, ਇੱਕ ਆ ਭਰੀ ਯਾਦ, ਕੋਈ ਵੀ ਤੁਸੀਂ ਉਸ ਨੂੰ ਕਹਿ ਸਕਦੇ ਜੀ। ਔਨ ਦਾ 9th day of March the wind stood still, a sorrow moved across the plains and hills, the drums of pride fell quiet in the land as fate slipped slowly from a nation's hand। ਕਿ ਮਾਰਚ 9 ਦੀ ਤਰੀਕ ਹਵਾ ਵੀ ਜਿਵੇਂ ਚੁੱਪ ਕਰ ਗਈ ਹੋਏ, ਚਾਰ ਚਫੇਰੇ ਫਜ਼ਾ ਦੇ ਵਿੱਚ ਇੱਕ ਅਫਸੋਸ, ਇੱਕ ਉਦਾਸੀ, ਉਹ ਪਹਾੜਾਂ ਦੇ ਵਿੱਚ ਵੀ ਔਰ ਮੈਦਾਨਾਂ ਦੇ ਵਿੱਚ ਵੀ, ਕਿਉਂਕਿ ਸਿੱਖ ਰਾਜ ਲਾਹੌਲ ਸਪੀਤੀ, ਕਾਂਗੜਾ, ਉਹ ਪੂਰਾ ਸ਼ਿਵਾਲਿਕ ਹਿਲਸ ਤੱਕ ਸੀ ਔਰ ਪਲੇਨਸ ਜਿਹੜੀਆਂ ਨੇ ਉਹ ਚਨਾਹ ਜੇਹਲਮ ਤੱਕ ਹੀ ਨਹੀਂ, ਉਹਦੇ ਅਕ੍ਰੋਸ ਦਰਿਆ ਖੈਬਰ ਤੱਕ। On the 9th day of March, the wind stood still, a sorrow moved across the plains and hills. The drums of pride fell quiet in the land as fate slipped slowly from a nation's hand। ਨਗਾਰਿਆਂ ਤੇ ਚੋਟ ਨਹੀਂ ਹੈ, ਨਗਾਰੇ ਚੁੱਪ ਨੇ, ਕਿਉਂਕਿ ਇੱਕ ਕੌਮ ਦੇ ਹੱਥੋਂ ਉਸ ਦਾ ਰਾਜ ਭਾਗ ਤਿਲਕ ਗਿਆ ਹੈ, ਫਿਸਲ ਗਿਆ ਹੈ। At Lahore fort, beneath the grieving sky, the Kesari Nishan Sahib was lowered high, where once the saffron flag had kissed the air, a foreign Union flag rose coldly there। ਕਿ ਲਾਹੌਰ ਕਿਲੇ ਦੇ ਥੱਲੇ ਜਿੱਥੇ ਕਿ ਅਸਮਾਨ ਵੀ ਜਿਹੜਾ ਹੈ ਉਹ ਅਫਸੋਸ ਕਰ ਰਿਹਾ ਹੈ, ਕੇਸਰੀ ਨਿਸ਼ਾਨ ਸਾਹਿਬ ਥੱਲੇ ਆਇਆ, ਉਸ ਦੀ ਥਾਂ ਦੇ ਉੱਤੇ ਜਿਹੜਾ ਹੈ ਉਹ ਯੂਨੀਅਨ ਜੈਕ ਅੰਗਰੇਜ਼ਾਂ ਦਾ ਉਹ ਝੂਲਣ ਲੱਗਾ। The streets of Punjab trembled in their pain, as if the earth itself could feel the chain. The soil that drank the blood of warriors brave now watches the glory sink into grave। ਕਿ ਪੰਜਾਬ ਦੀਆਂ ਗਲੀਆਂ ਕੂਚਿਆਂ ਦੇ ਵਿੱਚ ਇਸ ਰਾਜ ਦੇ ਜਾਣ ਦਾ ਦਰਦ ਦੁੱਖ ਮਹਿਸੂਸ ਕੀਤਾ ਗਿਆ। ਧਰਤੀ ਨੂੰ ਵੀ ਇਵੇਂ ਲੱਗਾ ਮਾਨੋ ਉਸ ਨੂੰ ਹੀ ਸੰਗਲ ਪਾ ਦਿੱਤੇ ਹੋਣ। ਉਹ ਧਰਤੀ ਜਿਸ ਦੇ ਉੱਤੇ ਬਹਾਦਰਾਂ ਦਾ ਖੂਨ ਡੁੱਲਿਆ ਹੋਇਆ ਸੀ, ਉਹੀ ਹੁਣ ਜਿਹੜੀ ਹੈ ਉਹ ਇਵੇਂ ਚੁੱਪ ਸਮੇਟ ਲੈਂਦੀ ਹੈ ਜਿਵੇਂ ਉਹ ਕਬਰ ਦੇ ਵਿੱਚ ਸਿਮਟ ਗਈ ਹੋਏ ਉਹ ਧਰਤੀ ਵੀ। The people wept, no voice, no hopeful cry, only silent tears that asked the sky, how did the throne of lions fade away? How did the son of Khalsa lose its day? ਲੋਕ ਰੋਏ ਬਿਨਾਂ ਆਵਾਜ਼ ਤੋਂ, ਕੋਈ
ਚੀਖ ਨਹੀਂ ਹੈ, ਸਿਰਫ ਚੁੱਪ ਦੇ ਵਿੱਚ ਉਸ ਅਫਸੋਸ ਦੇ ਅਥਰੂ ਵਗਦੇ ਨੇ ਜਿਹੜੇ ਅਸਮਾਨਾਂ ਨੂੰ ਪੁੱਛ ਰਹੇ ਨੇ ਕਿ ਇਹ ਸ਼ੇਰਾਂ ਦੀ ਕੌਮ ਉਹਦਾ ਤਖਤ ਕਿਵੇਂ ਚਲਾ ਗਿਆ, ਕਿਵੇਂ ਖਾਲਸਾ ਜਿਹੜਾ ਹਮੇਸ਼ਾ ਫਤਹ ਯਾਬੀ ਵਾਲੀ ਵਧਿਆ ਸੀ ਉਹ ਕਿਵੇਂ ਉਸਨੇ ਹਾਰ ਦਾ ਮੂੰਹ ਦੇਖਿਆ। Even the birds forgot their morning song, the winds of Ravi whispered grief along, the cattle paused beside the dusty road, as if they too could feel the sorrow's load. ਪੰਛੀ ਵੀ ਜਿਹੜੇ ਨੇ ਉਹਨਾਂ ਨੂੰ ਸਵੇਰ ਦਾ ਚਹਿਚਹਾਣਾ, ਆਪਣੇ ਗੀਤ ਗਾਣਾ, ਕੋਇਲ ਨੂੰ, ਚਿੜੀਆਂ ਨੂੰ, ਉਹ ਵੀ ਮਾਨੋ ਭੁੱਲ ਗਿਆ। ਜਿਵੇਂ ਰਾਵੀ ਦਰਿਆ ਦੇ ਪਾਣੀਆਂ ਦੇ ਉੱਤੇ ਚੱਲ ਰਹੀ ਹਵਾ ਦਾ ਵਿੰਡਸ ਆਫ ਰਾਵੀ ਵਿਸਪਰਡ ਗਰੀਫ, ਮਾਨੋ ਉਸ 'ਚੋਂ ਵੀ ਅਫਸੋਸ ਦਾ ਨਾਦ ਨਿਕਲ ਰਿਹਾ ਹੋਏ। ਜਿਹੜੇ ਡੰਗਰ ਜਾਨਵਰ ਨੇ ਉਹ ਵੀ ਉਹਨਾਂ ਘੱਟੇ ਭਰੀਆਂ ਸੜਕਾਂ ਦੇ ਉੱਤੇ ਚੁੱਪਚਾਪ ਤੁਰੇ ਜਾਂਦੇ ਨੇ, ਜਿਵੇਂ ਉਹ ਵੀ ਉਸ ਦੁੱਖ ਨੂੰ ਮਹਿਸੂਸ ਕਰ ਰਹੇ ਹੋਣ। The sun rose bright, yet warmth was nowhere near. Its golden light could not dissolve the tear, for light is hollow when the heart is chained, and glory fades when freedom's lost and stained. ਸੂਰਜ ਚੜ੍ਹਿਆ, the sun rose bright, ਪਰ ਉਹਦੇ ਵਿੱਚ ਵੀ ਤਪਸ਼ ਨਹੀਂ ਹੈ, ਗਰਮਾਇਸ਼ ਨਹੀਂ ਹੈ ਕਿਤੇ ਵੀ। ਉਸ ਦੀਆਂ ਸੁਨਹਿਰੀ ਕਿਰਨਾਂ ਜਿਹੜੀਆਂ ਨੇ ਉਹ ਕੁਡ ਨਾਟ ਡਿਜ਼ੋਲਵ ਦਾ ਟੀਅਰ, ਜਿਹੜੇ ਅਥਰੂ ਨੇ ਜਦੋਂ ਹੁਣ ਹੀਟ ਵਾਰਮਥ ਹੁੰਦੀ ਹੈ ਅਤੇ ਜਿਹੜਾ ਉਹ ਚੀਜ਼ ਸੁੱਕਦੀ ਹੈ ਵੀ ਉਹ ਵੀ ਜਿਹੜੀਆਂ ਨੇ ਗੋਲਡਨ ਲਾਈਟ ਕੁਡ ਨਾਟ ਡਿਜ਼ੋਲਵ ਦਾ ਟੀਅਰ, ਫॉर ਲਾਈਟ ਇਜ਼ ਹੋਲੋ ਵੈਨ ਦਾ ਹਾਰਟ ਇਜ਼ ਚੇਂਜ। ਜਦੋਂ ਦਿਲ ਦੇ ਉੱਤੇ ਜੰਜੀਰਾਂ ਪਈਆਂ ਹੋਣ ਅਤੇ ਰੋਸ਼ਨੀ ਵੀ ਕੋਈ ਮਾਨੇ ਨਹੀਂ ਰੱਖਦੀ। ਔਰ ਗਲੋਰੀ ਫੇਡਸ ਵੈਨ ਫਰੀਡਮਸ ਲੋਸਟ ਐਂਡ ਸਟੇਨਡ, ਜਦੋਂ ਆਜ਼ਾਦੀ ਚਲੀ ਜਾਂਦੀ ਹੈ ਗਲੋਰੀ ਫਿਰ ਨਹੀਂ ਹੁੰਦੀ ਅਰਾਊਂਡ। After the lion Ranjit Singh, dark shadows gathered with a silent sting. Conspiracies and greed kept through the gate, inviting strangers to decide our fate. After the lion Ranjit Singh, dark shadows gathered with a silent sting. ਕਿ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਤੁਰ ਜਾਣ ਬਾਅਦ ਇਹ ਕਾਲੇ ਪਰਛਾਵਿਆਂ ਨੇ ਜਿਹੜੀ ਇੱਕ ਸਾਇਲੈਂਟ ਸਟਿੰਗ, ਚੁੱਪ ਦਾ ਇੱਕ ਡੰਗ ਹੈ, ਉਹ ਮਾਰਿਆ। ਕੰਸਪੀਰੇਸੀਜ਼ ਐਂਡ ਗਰੀਡ ਕ੍ਰੈਪਟ ਥਰੂ ਦਾ ਗੇਟ ਇਨਵਾਈਟਿੰਗ ਸਟ੍ਰੇਂਜਰਸ ਟੂ ਡਿਸਾਈਡ ਆਵਰ ਫੇਟ। ਸਾਜ਼ਿਸ਼ਾਂ, ਲਾਲਚ ਇਹ ਅੰਦਰ ਆ ਵੜੇ ਔਰ ਉਹਨਾਂ ਨੇ ਜਿਹੜੇ ਸਟ੍ਰੇਂਜਰ ਸੀ, ਉਹ ਡੋਗਰੇ, ਉਹ ਮਿਸਰ ਯੂਪੀ ਦੇ ਲਾਲ ਸਿੰਘ ਤੇਜ ਸਿੰਘ, ਜੰਮੂ ਦੇ ਡੋਗਰੇ ਧਿਆਨ ਸਿੰਘ, ਗੁਲਾਬ ਸੁਚੇਤ ਸਿੰਘ, ਉਹ ਸਾਡੀ ਕਿਸਮਤ ਦਾ ਫੈਸਲਾ ਕਰਨ ਲੱਗੇ। Thus slowly fell the empire brave and grand, not just by swords but by a traitor's hand, and history wrote with ink of greed and grief and flame the sorrow of fallen sovereign name. Thus slowly fell the empire brave and grand. ਇੰਨਾ ਵੱਡਾ ਰਾਜ ਭਾਗ ਹੌਲੀ ਹੌਲੀ ਡਿੱਗਣਾ ਸ਼ੁਰੂ ਹੋਇਆ। ਤਲਵਾਰ ਦੇ ਜ਼ੋਰ ਨਾਲ ਨਹੀਂ, ਕਿਸੇ ਬਹਾਦਰ ਨੇ ਆ ਕੇ ਬਹਾਦਰੀ ਨਾਲ ਨਹੀਂ ਜਿੱਤਿਆ, ਬਟ ਬਾਈ ਏ ਟ੍ਰੇਟਰਸ ਹੈਂਡ। ਗੱਦਾਰਾਂ ਨੇ, ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤਰੋਂ ਹਾਰੀਆਂ ਨੇ। ਔਰ ਹਿਸਟਰੀ ਰੋਟ ਵਿਦ ਇੰਕ ਆਫ ਗਰੀਫ ਐਂਡ ਫਲੇਮ, ਉਸ ਦੁਖੀ ਪਲਾਂ ਨੂੰ ਹਿਸਟਰੀ ਜਿਵੇਂ ਲਿਖਦੀ ਹੈ, ਦਾ ਸੋਰੋ ਆਫ ਏ ਫਾਲਨ ਸੋਵਰਨ ਨੇਮ, ਕਿ ਭਾਈ ਕਿਵੇਂ ਜਿਹੜਾ ਇੱਕ ਸੋਵਰਨ ਰਾਜ ਸੀ ਉਸ ਦੀ ਕੀ ਪੀੜ ਹੈ, ਉਸ ਨੂੰ ਕਿਵੇਂ ਆਪਣਿਆਂ ਨੇ ਗੱਦਾਰੀ ਦੇ ਨਾਲ ਅੰਗਰੇਜ਼ਾਂ ਦੇ ਪੇਟੇ ਪਾਏ। ਯੈਟ ਸਮਵੇਅਰ ਡੀਪ ਵਿਦਨ ਦਾ ਖਾਲਸਾ ਸੋਲ, the spark of freedom never lost its role, for chains may bind the body for a while, but not the spirit born on Guru's mile. ਪਰ ਇਸ ਸਭ ਦੇ ਬਾਵਜੂਦ, ਸਭ ਕੁਝ ਖੁੱਸਣ ਦੇ ਬਾਵਜੂਦ, ਖਾਲਸੇ ਦੀ ਰੂਹ ਦੇ ਅੰਦਰ ਆਜ਼ਾਦੀ ਦੀ ਜਿਹੜੀ ਸ਼ਮਾ ਸਪਾਰਕ ਹੈ, ਉਸ ਦੀ ਇੱਕ ਵੱਡੀ ਕਿਰਨ ਹੈ, ਉਹ ਕਦੇ ਵੀ ਨਹੀਂ ਗਵਾਚੀ। ਬੇਸ਼ੱਕ ਗੁਲਾਮੀ ਦੇ ਸੰਗਲ ਤੁਹਾਡੀ ਬਾਡੀ ਨੂੰ, ਤੁਹਾਡੇ ਵਜੂਦ ਨੂੰ ਵਕਤੀ ਤੌਰ ਦੇ ਉੱਤੇ ਬੰਨ ਰਹੇ ਹੋਣ, ਪਰ ਜਿਹੜੀ ਸਪਿਰਿਟ ਗੁਰੂਆਂ ਦੀ ਬਦੌਲਤ ਖਾਲਸੇ ਦੇ ਅੰਦਰ ਹੈ,
ਉਹ ਹਮੇਸ਼ਾ ਜਿਉਂਦੀ ਰਹੀ। ਓ ਲਾਰਡ, awaken hearts that once were brave. Let courage rise from every silent grave. Let sons of Punjab lift their eyes again and break the rusted memory of the chain. ਹੁਣ ਇਹ ਗੁਰੂ ਅੱਗੇ, ਅਕਾਲ ਪੁਰਖ ਅੱਗੇ ਅਰਦਾਸ ਹੈ। ਉਹ ਲਾਰਡ, ਅਵੇਕਨ ਹਾਰਟਸ ਦੈਟ ਵਨਸ ਵਰ ਬਰੇਵ, ਕਿ ਉਹ ਬਹਾਦਰੀ ਨਾਲ ਭਰੇ ਹੋਏ ਦਿਲ ਉਹਨਾਂ ਨੂੰ ਜਗਾਓ। ਦਿਲ ਉਹੀ ਨੇ, ਸੁੱਤੇ ਹੋਏ ਨੇ। ਲੈਟ ਕਰੇਜ ਰਾਈਜ਼ ਫਰੋਮ ਐਵਰੀ ਸਾਇਲੈਂਟ ਗ੍ਰੇਵ, ਜਿਹੜਾ 'ਚ ਇੱਕ ਕਬਰਾਂ ਵਾਲੀ ਚੁੱਪ ਪਸਰੀ ਹੋਈ ਹੈ, ਉਹਨਾਂ 'ਚੋਂ ਹੌਸਲਾ ਨਿਕਲੇ। ਪੰਜਾਬ ਦੇ ਜਾਏ ਜਿਹੜੇ ਨੇ ਉਹ ਅੱਖਾਂ ਉੱਪਰ ਕਰਕੇ ਇਸ ਜਿਹੜੀ ਜੰਗਾਲੀ ਹੋਈ ਮੈਮਰੀ ਹੈ ਗੁਲਾਮੀ ਦੀ, ਉਸ ਨੂੰ ਪਰਾਂ ਵਗਾ ਮਾਰਨ। ਲਾਸਟ ਸਟੈਂਜ਼ ਹੈ ਜੀ, ਫਾਰ ਦੋ that March day darkened every breath, no nation truly dies in grief or death, where faith still burns and history remains, one day the sun shall rise through broken chains. ਜੀ, ਇਹ ਹੈ ਹੋਪ ਬਿਲਕੁਲ ਕਿ ਬੇਸ਼ੱਕ ਇਹ ਮਾਰਚ ਦਾ ਦਿਨ, 9 ਮਾਰਚ ਦਾ ਦਿਨ ਹਰ ਸਾਹ ਨੂੰ ਵੀ ਜਿਹੜਾ ਉਹ ਦੁੱਖ ਦਿੰਦਾ ਹੈ ਕਿ ਸਾਡੀ ਸੋਵਰਨਿਟੀ ਗਵਾਚੀ। ਫਰਥ ਦੋ that March day darkened every breath, no nation truly dies in grief or death. ਅਫਸੋਸ ਨਾਲ ਜਾਂ ਮਰਨ ਨਾਲ ਕੋਈ ਨੇਸ਼ਨ ਮੁੱਕਦਾ ਨਹੀਂ ਹੈ, ਉਹ ਖਤਮ ਨਹੀਂ ਹੁੰਦਾ। where faith still burns and history remains, ਅੰਦਰ ਤੁਹਾਡੇ ਫੇਥ ਔਰ ਤੁਹਾਨੂੰ ਆਪਣੇ ਪ੍ਰਾਊਡ ਹਿਸਟਰੀ ਦਾ ਮਾਣ, ਫਖਰ। one day the sun shall rise through broken chains, ਕਿ ਇੱਕ ਦਿਨ ਆਜ਼ਾਦੀ ਦਾ ਸੂਰਜ ਰੁਸ਼ਨਾਏਗਾ ਉਸ ਧਰਤੀ ਦੇ ਉੱਤੇ। one day the sun shall rise through broken chains, ਗੁਲਾਮੀ ਦੇ ਸੰਗਲ ਟੁੱਟਣਗੇ, ਇਕੱਠੇ ਜਾਣਗੇ। ਜੀ ਰਾਜ ਸਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਸਾਡੇ ਕੋਲ ਜੈਦਿਆਲ ਔਰ ਫਿਰ ਇਸ ਤਰ੍ਹਾਂ ਖਾਲਸਾ ਦੇਸ਼ ਪੰਜਾਬ, ਟੋਨੀ ਢੀਂਡਸਾ ਜੀ, ਔਰ ਫਿਰ ਇਸ ਤਰ੍ਹਾਂ ਪ੍ਰਿੰਸ ਚੱਟ ਜੀ। ਇਹ ਕਹਿੰਦੇ ਨੇ ਇਹਨਾਂ ਨੂੰ ਇੱਕ ਸ਼ਿਕਾਇਤ ਹੈ, ਕਹਿੰਦੇ ਨੇ ਕਿ ਡਾਕਟਰ ਸਾਹਿਬ ਜਿਹੜੇ ਸਬਸਕ੍ਰਾਈਬਰ ਜਿਹੜੇ ਨੇ ਪੈਸੇ ਦਿੰਦੇ ਆ, ਤੁਸੀਂ ਉਹਨਾਂ ਦੇ ਕਮੈਂਟਸ ਪੜ੍ਹਦੇ ਹੋ, ਬਾਕੀਆਂ ਦੇ ਨਹੀਂ ਪੜ੍ਹਦੇ। ਇੱਦਾਂ ਦੀ ਤਾਂ ਕੋਈ ਗੱਲ ਨਹੀਂ, ਜਿਹੜੇ ਵੀ ਸਾਨੂੰ ਕਮੈਂਟਸ ਆਉਂਦੇ ਨੇ ਅਸੀਂ ਵੈਸੇ ਜਿਹੜੇ ਬਹੁਤ ਸਾਰੇ ਕਮੈਂਟ ਲਿਖਣ ਵਾਲੇ ਨੇ ਉਹਨਾਂ ਚੋਂ 99% ਜਿਹੜੇ ਨੇ ਉਹ ਸਾਨੂੰ ਡੋਨੇਟ ਨਹੀਂ ਕਰਦੇ। ਤੁਹਾਡੀਆਂ ਸ਼ੁਭ ਕਾਮਨਾਵਾਂ ਹੀ ਮਿਲਦੀਆਂ ਨੇ। ਹਾਂਜੀ, ਪਤਾ ਨਹੀਂ ਤੁਸੀਂ ਕਿੱਦਾਂ ਅੰਦਾਜ਼ਾ ਲਗਾ ਲਿਆ ਇਹ ਗੱਲ ਦਾ। ਇਹ ਠੀਕ ਨਹੀਂ ਹੈ ਤੁਹਾਡੀ ਗੱਲ। ਰਾਦਰ ਜੇ ਤੁਸੀਂ ਚਾਹੋ ਤੇ sos@tv84.tv ਦੇ ਉੱਤੇ ਲੰਬੀ ਲਿਖਤ ਵੀ ਲਿਖੋ, ਜੋ ਤੁਹਾਡੀਆਂ ਭਾਵਨਾਵਾਂ ਨੇ, ਜੋ ਤੁਹਾਡੇ ਵਿਊ ਨੇ, ਅਸੀਂ ਉਹਨੂੰ ਵੀ ਆਈ ਥਿੰਕ ਤੁਸੀਂ ਪਹਿਲੀ ਦਫਾ ਆਏ ਜਾਂ ਦੇਖਦੇ ਰੋਜ਼ ਹੋਵੋਗੇ, ਪਰ ਤੁਹਾਡਾ ਕਮੈਂਟ ਪਹਿਲੀ ਦਫਾ ਮੈਂ ਤੇ ਦੇਖਿਆ ਔਰ ਮੈਂ ਪੜ੍ਹ ਵੀ ਦਿੱਤਾ ਹੈ। ਤੁਹਾਡੀ ਸ਼ਿਕਾਇਤ ਹੀ ਜਿਹੜੀ ਆਪਾਂ ਦਰਜ ਕਰ ਲਈ। ਔਰ ਇਸੇ ਤਰ੍ਹਾਂ ਸ਼ਾਹਿਦ ਜਾਵੇਦ ਜਿਹੜੇ ਨੇ ਕਿ TV84 ਆਲਵੇਜ਼ ਟਰੂਥ ਬੇਸਡ ਐਨਾਲਿਸਿਸ। ਥੈਂਕ ਯੂ ਡਾਕਟਰ ਸਾਹਿਬ ਐਂਡ ਸਿਸਟਰ ਕੌਰ ਜੀ, ਸ਼ਾਹਿਦ ਫਰੋਮ ਕਤਰ। ਬਹੁਤ ਬਹੁਤ ਸ਼ੁਕਰੀਆ ਭਾਈਜਾਨ। ਔਰ ਇਸੇ ਤਰ੍ਹਾਂ ਸ਼ੇਰ ਆਬਾਦ ਜਿਹੜੇ ਨੂਰਸ਼ਾ ਨੇ, ਉਹ ਲਿਸਨ ਟੂ ਡਾਕਟਰ ਸਾਹਿਬ ਫਰੋਮ ਪਾਕ। ਉਹਨਾਂ ਨੇ KS ਲਿਖਿਆ, ਪਤਾ ਨਹੀਂ ਹੈ ਕਿੱਥੋਂ। ਹਾਂਜੀ, ਪਾਕਿਸਤਾਨ ਤੋਂ ਦੇਖ ਰਹੇ ਨੇ ਵੈਸੇ ਤੇ। ਹਾਂ, KSC ਦੀ ਸ਼ਹਿਰ ਦਾ ਨਾਮ ਹੋਏਗਾ ਜਾਂ ਜ਼ਿਲ੍ਹੇ ਦਾ ਨਾਮ ਹੋਏਗਾ, ਬਿਲਕੁਲ। ਔਰ SGL ਜਿਹੜੇ ਨੇ ਉਹ ਕਹਿੰਦੇ ਡੀਅਰ ਪ੍ਰੈਜ਼ੈਂਟ ਪੋਲੀਟੀਕਲ ਨੀਡਸ ਆਫ ਮਿਸਟਰ ਕਾਰਨੀ ਵੋਂਟ ਬੀ ਹੈਲਪਫੁਲ ਫॉर ਯੂਰ ਮੂਵਮੈਂਟ, ਟਰੰਪ ਟੂ ਇਜ਼ ਅ ਕਾਜ਼ ਫॉर ਇਟ। ਤੁਸੀਂ ਠੀਕ ਕਿਹਾ। ਕਾਰਨੀ ਕੈਨੇਡਾ ਨੇ ਤਾਂ ਆਲਰੇਡੀ ਉਹ ਇੰਡੀਆ ਦੇ ਸਾਹਮਣੇ ਲੰਮੇ ਪੈ ਗਏ ਨੇ ਔਰ ਉਹਨਾਂ ਨੇ ਕੈਨੇਡੀਅਨ ਸਿਟੀਜ਼ਨਸ ਦੇ ਰਾਈਟਸ ਦਾ ਵੀ ਜਿਹੜਾ ਉਹ ਸੌਦਾ ਕਰ ਲਿਆ, ਬਲੱਡ ਫॉर ਟ੍ਰੇਡ। ਬਿਲਕੁਲ। ਔਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਵੀ ਔਰ ਸ਼ਾਹਜਹਾਦ ਜਿਹੜੇ ਨੇ ਉਹ ਵੀ ਕਹਿੰਦੇ ਅਫਗਾਨ ਤਾਲਿਬਾਨ ਸ਼ੋਇੰਗਸ ਕੀ ਕਹਿੰਦੇ ਨਸਖਰੀ। ਔਰ ਫਿਰ ਇਸੇ ਤਰ੍ਹਾਂ ਸਾਰੇ ਮੁਹੰਮਦ ਤਾਇਬ ਜੀ ਜਿਹੜੇ ਕਹਿੰਦੇ ਕਿ ਨਾ ਸ਼ੁਕਰੇ। ਔਰ ਫਿਰ ਇਸ ਤਰ੍ਹਾਂ ਮੁਹੰਮਦ ਤਾਇਬ ਜੀ ਤੁਹਾਨੂੰ ਵੱਲੋਂ ਕਹਿੰਦੇ ਨੇ ਕਿ ਜਿਹੜਾ ਤੁਹਾਨੂੰ ਕਰੈਕਟ ਕਰਾ ਰਹੇ ਨੇ ਕਿ ਕੱਲ ਦੇ ਕਹਿੰਦੇ ਪ੍ਰੋਗਰਾਮ 'ਚ ਤੁਸੀਂ ਰਿਆਨੀ ਸੁਪਰੀਮ ਲੀਡਰ ਨੂੰ ਖਮਿਆਨੀ ਕਹਿ ਰਹੇ ਸੀ। ਉਹਨਾਂ ਦਾ ਕਹਿੰਦੇ ਨਾਮ ਹੈ ਖਮਨਾਈ ਹੈ ਔਰ ਇਹਨਾਂ ਦੋਨਾਂ 'ਚ ਬਹੁਤ ਜ਼ਿਆਦਾ ਫਰਕ ਹੈ। ਮੁਹੰਮਦ ਤਾਇਬ ਜੀ ਕਿਉਂਕਿ ਇਹ ਪਰਸ਼ੀਅਨ ਲਫ਼ਜ਼ ਨੇ
ਜਿਹੜਾ ਪੰਜਾਬੀ ਮੀਡੀਆ ਹੈ, ਜਦੋਂ ਆਇਤੁੱਲਾ ਖਮੀਨੀ ਵੀ ਸੀ ਉਹਨੂੰ ਖਮੀਨੀ ਹੀ ਲਿਖਦੇ ਰਹੇ, ਖੱਖੇ ਦੇ ਨਾਲ ਅੰਕੜ, ਮੰਮੇ ਨੂੰ ਬਿਹਾਰੀ, ਨੰਨੇ ਨੂੰ ਬਿਹਾਰੀ। ਹੁਣ ਮੈਂ ਦੇਖਦਾ ਵੀ ਇਸ ਦਾ ਡਿਫਰੈਂਟ ਪ੍ਰੋਨਾਂਸੀਏਸ਼ਨ ਹੈ, ਪਰ ਕਿਉਂਕਿ ਸਾਡਾ 40 ਸਾਲ ਤੋਂ ਹੀ 1979 ਤੋਂ ਬਾਅਦ ਮੂੰਹ ਤੇ ਖਮੀਨੀ ਚੜਿਆ ਹੋਇਆ। ਪਰ ਸ਼ੁਕਰੀਆ ਤੁਹਾਡੀ ਕਰੈਕਸ਼ਨ ਦੇ ਲਈ। ਹਾਂਜੀ, ਕਹਿੰਦੇ ਪਾਕਿਸਤਾਨ ਵਾਲੇ ਵੀ ਇਹਨਾਂ ਵਿੱਚ ਮਤਲਬ ਇਹੀ ਕਹਿੰਦੇ ਨੇ, ਮਤਲਬ ਕਾਫੀ ਕਹਿੰਦੇ ਇਹਦੇ ਵਿੱਚ ਕਾਫੀ ਫਰਕ ਹੈ। ਨਹੀਂ, ਖਮੀਨਾ ਹੀ ਹੈ ਸ਼ਾਇਦ, ਜਿਵੇਂ ਇਹਨਾਂ ਨੇ ਲਿਖਿਆ। ਔਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ, ਨਾਸਰ ਚੌਧਰੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਕਿ ਅੱਜ ਕਹਿੰਦੇ ਖਾਲਿਸਤਾਨ ਵਿੱਚ ਤੇਲ ਅਤੇ ਗੈਸ ਸਪਲਾਈ ਦੀ ਕੀ ਹਾਲਤ ਹੈ। ਲੰਬੀਆਂ ਲਾਈਨਾਂ ਲੱਗੀਆਂ ਹੋਈਆਂ। ਈਵਨ ਐਗਰੀਕਲਚਰ ਸੈਕਟਰ ਨੂੰ ਵੀ ਪ੍ਰਭਾਵਿਤ ਕਰੇਗਾ, ਕਿਉਂਕਿ ਜਿਹੜੇ ਖਾਦ ਦੇ ਕਾਰਖਾਨੇ ਨੇ ਉਹ ਵੀ ਬੰਦ ਨੇ। 8000 ਵਿਆਹ ਹੋਣੇ ਨੇ ਇਸ ਵੀਕਐਂਡ ਤੇ, ਉਹਨਾਂ ਨੂੰ ਵਕਤ ਪਿਆ ਹੋਇਆ 10-10 ਗੁਣਾ ਕੀਮਤ ਦੇ ਨਾਲ ਸਿਲੰਡਰ ਖਰੀਦ ਰਹੇ ਨੇ। ਪੰਜਾਬੀ ਚ ਕਹਿੰਦੇ ਨੇ ਬੁਰਾ ਹਾਲ ਤੇ ਬੌਂਕੇ ਦਿਹਾੜੇ। मोहम्मद याकूब जी भी आए ने, कहते शुक्र है कि आज आपसे काफ़ी दिन के बाद मुलाकात हो रही है और जंग भी अभी तक जारी है और हो सकता है कि जंग की वजह से खालिस्तान का वजूद हो जाएगा। और कहते आज फिर भी ਤੁਹਾਡਾ ਸਭ ਦਾ ਸ਼ੁਕਰੀਆ, ਕਿਉਂਕਿ ਮਾਹ ਰਮਜ਼ਾਨ ਚੱਲ ਰਿਹਾ ਹੈ। ਕਹਿੰਦੇ 21ਵਾਂ ਦਿਨ ਹੈ ਤੇ 9 ਦਿਨ ਬਾਕੀ ਹੈ। ਮੈਨੂੰ ਇਹ ਸੀ ਕਿ ਸਾਡੇ ਬਹੁਤ ਸਾਰੇ ਰੈਗੂਲਰ ਜਿਹੜੇ ਪਾਕਿਸਤਾਨੀ ਵਿਊਅਰ ਨੇ ਜਾਂ ਓਵਰਸੀਜ਼ ਪਾਕਿਸਤਾਨੀ ਨੇ ਉਹ ਘਟੇ ਸੀ, ਤੇ ਮੈਨੂੰ ਪਤਾ ਹੈ ਕਿ ਵੀ ਉਹੀ ਰੋਜ਼ਾ ਖੋਲਣ ਦਾ ਵਕਤ ਹੁੰਦਾ ਹੈ, ਔਰ ਫਿਰ ਵੀ ਤੁਸੀਂ ਆਏ, ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਐਂਡ ਕਮਲਜੀਤ ਸਿੰਘ ਜੀ ਕਹਿੰਦੇ ਨੇ ਐਨਮੀ ਮੇ ਗੋਇੰਗ ਟੂ ਟੇਕ ਵੈਰੀ ਡੇਂਜਰਸ ਸਟੈਪਸ ਐਜ਼ ਰਾਣੂ who is so called the leader of Saitari wrote a letter to Home Minister that is coming census there should be a different section for Saitari। in fact ਮੈਂ ਇਹ ਸਟੋਰੀ ਕੱਢੀ ਸੀ, ਲੇਕਿਨ ਕਿਉਂਕਿ ਇਸ ਵੇਲੇ ਈਰਾਨ ਦਾ ਮੁੱਦਾ ਹੀ ਹਾਈਲਾਈਟ ਹੋ ਰਿਹਾ, ਮੇਬੀ ਮੈਂ ਆਉਣ ਵਾਲੇ ਦਿਨਾਂ 'ਚ ਮੇਬੀ ਟੁਮਾਰੋ ਉਹਨੂੰ ਡਿਸਕਸ ਕਰਾਂਗਾ। ਬਿਲਕੁਲ ਤੁਸੀਂ ਠੀਕ ਫਰਮਾਇਆ, ਕਿਉਂਕਿ ਆਲਰੇਡੀ ਡੈਮੋਗ੍ਰਾਫਿਕਲੀ ਸਾਨੂੰ ਕਿਲ ਕਰਨ ਦੀ ਲਾਈਨ ਇਹਨਾਂ ਨੇ ਫੜੀ ਹੋਈ ਹੈ। ਉਹਦੇ 'ਚੋਂ ਹੀ ਰਾਪੁਰ ਬੱਲਾਂ ਆਇਆ ਮੋਦੀ, ਔਰ ਉਹਨਾਂ ਤੋਂ ਮੰਗ ਕਰਵਾਈ ਕਿ ਜੀ ਅਸੀਂ ਆਪਣੇ ਆਪ ਨੂੰ ਸਿੱਖ ਨਾ ਲਿਖਵਾਓ, ਰਵਿਦਾਸੀਏ ਲਿਖਵਾਓ। ਔਰ ਇਹ ਪਰਮਜੀਤ ਰਾਣੂ ਉਹੀ ਸ਼ਰਾਰਤੀ ਬੀਜੇਪੀ ਦਾ ਜਿਹੜਾ ਸ਼ਤੂੰਗੜਾ ਹੈ, ਜਿਹਨੇ ਸੁਪਰੀਮ ਕੋਰਟ ਤੱਕ ਜਾ ਕੇ ਲੜਾਈ ਲੜੀ ਕਿ ਸਹਿਜਧਾਰੀ ਸੋ ਕਾਲਡ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ 'ਚ ਵੋਟਰ ਦਾ ਹੱਕ ਹੋਣਾ ਚਾਹੀਦਾ, ਜਿਹਦੇ ਕਰਕੇ 10 ਸਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਸੀ ਹੋਈਆਂ। ਹੁਣ ਇਹ ਜਿਹੜਾ ਸ਼ਰਾਰਤ ਹੈ ਬੀਜੇਪੀ ਦਾ ਫੀਲ ਹੈ, ਔਰ ਇਹ ਖਤਰਨਾਕ ਲਾਈਨ ਹੈ, ਇਹਦੇ 'ਤੇ ਅਸੀਂ ਗੱਲਬਾਤ ਕਰਾਂਗੇ। ਪਰ शुक्रिया तुसी पॉइंट आउट किया। और मोहम्मद याकूब जी कहते हैं कि बस अब इस साल खालिस्तान बन जाना चाहिए, फिर मैं और डॉक्टर साहब और खालिस्तान का दौरा करेंगे विद कहते सारी टीवी 84 की टीम के नाल। देखो वैसे तो आमीन आमीन भी असी कह सकते हैं, पर मैं हमेशा ये सोचता है कि भी ये रब दे कोल है, कदों वक्त असी नहीं दस सकते, ये अल्लाह ताला रब दा महकमा है। हाँ ਇਹ ਗੱਲ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਹਰ ਚੜ੍ਹਦੇ ਸੂਰਜ ਜਿਹੜਾ ਸਿੱਖ ਹੈ ਗੁਰੂ ਦਾ, ਉਸ ਨੂੰ ਇਹ ਯਕੀਨ ਹੁੰਦਾ ਜਾਂਦਾ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਔਰ ਇਸ ਵੇਲੇ ਜਿਹੜਾ ਆਪਣੇ ਆਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਕੌਮ ਦੇ ਵਿੱਚ ਇਸ ਪ੍ਰਤੀ ਅਵੇਅਰਨੈਸ ਹੈ। ਜਾਕੂਬ ਜੀ ਹੋਰਾਂ ਨੂੰ ਦੱਸ ਦਈਏ ਕਿ ਜਿਹੜਾ ਸਾਡਾ ਰੈਗੂਲਰ ਚੈਨਲ ਹੈ, ਤੁਸੀਂ TV 84 USA ਦੇ ਥੱਲੇ ਵੀ ਜਿਹੜਾ ਤੁਸੀਂ ਜਿਹੜਾ ਸਾਡਾ ਚੈਨਲ ਹੈ ਉਹ ਦੇਖ ਸਕਦੇ ਹੋ ਸਬਸਕ੍ਰਾਈਬ। ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਂ ਦੂਸਰੇ ਚੈਨਲ 'ਤੇ ਜਾ ਰਹੀ ਹਾਂ, ਔਰ ਤਜਿੰਦਰ ਸਿੰਘ ਜੀ ਹੋਰਾਂ ਸਾਨੂੰ ਜਿਹੜੇ ਫਤਿਹ ਬੁਲਾਉਂਦੇ ਨੇ, ਔਰ ਸਤਨਾਮ ਸਿੰਘ ਜੀ ਵੀ, ਔਰ ਗੁਰਦੀਪ ਸਿੰਘ ਜੀ ਵੀ, ਔਰ ਗੁਰਪ੍ਰੀਤ ਜੀ ਵੀ, ਔਰ ਸੁਖਜੀਵਨ ਬੱਚੂ ਜੀ ਵੀ, ਔਰ ਜਗਪਾਲ ਜੀ ਵੀ, ਬਲਵਿੰਦਰ ਸਿੰਘ ਜੀ ਵੀ, ਇਕਬਾਲ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਾਰਿਆਂ ਨੂੰ। ਔਰ ਗ੍ਰੇਟ ਐਨਾਲਿਸਿਸ ਆਫ ਦਾ ਕਰੰਟ ਸਿਚੁਏਸ਼ਨ ਬਾਏ ਡਾਕਟਰ ਸਾਹਿਬ, ਵਨ ਮਸਟ ਸੇ ਯੂ ਆਰ ਦਾ ਲਿਵਿੰਗ ਲੈਜੈਂਡ ਆਫ ਸਿੱਖ ਕਮਿਊਨਿਟੀ। ਇਹ ਤੁਹਾਡੀ ਨਵਾਜ਼ਿਸ਼ ਹੈ, ਮੈਂ ਤਾਂ ਖੁਦ ਤਾਲਿਬੇ ਇਲਮ ਹੈ, ਤੁਹਾਡੇ ਸਭ ਤੋਂ ਸਿੱਖ ਕੇ ਕੁਛ ਨਾ ਕੁਛ ਸਾਂਝਾ ਕਰਦੇ हैं, पर नवाजिश ਲਈ ਤੁਹਾਡਾ ਬਹੁਤ ਸ਼ੁਕਰੀਆ। और गुरप्रीत सिंह जी भी, फिर इस तरह मिश्रा सिंह जी भी, और गोविंदर मान जी भी, इंद्रजीत सिंह संधू जी भी, और जसवीर बराड़ जी भी, और गुरप्रकाश सिंह जी भी, जसकीरत सिंह जी नुप्पा जी कहते वाਕਾਂ ਵਿੱਚ ਵਰਤੋਂ ਦੁਮਸ਼ੱਲਾ ਪੰਜਾਬ ਵਿੱਚ ਕਈ ਸਿੱਖ ਆਰਐਸ ਦੇ ਦੁਮਸ਼ੱਲੇ ਬਣੇ ਹੋਏ ਨੇ। ਬਿਲਕੁਲ ਬਿਲकुल। ਰਾਜਵਿੰਦਰ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਪ੍ਰਕਾਸ਼ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਅਸਲ ਵਿੱਚ ਇਹ ਜਗ੍ਹਾ ਅਲੀਵਾਲ ਨਹੀਂ ਆਲੀਵਾਲ ਹੈ, ਜੋ ਕਿ ਲੁਧਿਆਣੇ ਜ਼ਿਲ੍ਹੇ ਸਾਡੇ ਨੇੜੇ ਹੀ ਸਤਲੁਜ ਦਰਿਆ ਦੇ ਕੰਢੇ ਛੋਟਾ ਜਿਹਾ ਪਿੰਡ ਹੈ। ਜੀ ਆਲੀਵਾਲ ਦੀ ਜੰਗ 1844 ਦੇ ਵਿੱਚ। ਬਿਲਕੁਲ।
ਰਾਜਵਿੰਦਰ ਕੌਰ ਜੀ ਵੀ ਔਰ ਸਭ ਦਾ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ ਜੀ। ਵੀਰ ਫੋਕ ਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।